ਯੂਨੀਵਰਸਿਟੀਆਂ ਦੀ ਤੁਸੀਂ ਗੱਲ ਛੇੜੀ ਹੈ ਸ਼ਰਮਾ ਜੀ, ਕਿਉਂ ਨਾ ਫਿਰ ਇਹਦੇ ਨਾਲ ਲੱਗਦਾ ਸਵਾਲ ਹੀ ਤੁਹਾਨੂੰ ਕਰ ਲਿਆ ਜਾਵੇ। ਰੈਂਕਿੰਗ ਦੇ ਵਿੱਚ, ਯੂਨੀਵਰਸਿਟੀ ਰੈਂਕਿੰਗ ਦੇ ਵਿੱਚ ਸਰਕਾਰੀ ਯੂਨੀਵਰਸਿਟੀਆਂ ਤਾਂ ਰਹਿ ਗਈਆਂ ਫਾਡੀ ਤੇ ਪ੍ਰਾਈਵੇਟ ਮੂਹਰੇ ਆ। ਕਾਰਨ ਕੀ ਹੈ? ਪ੍ਰਾਈਵੇਟ ਨੂੰ ਚਲਾਉਣ ਵਾਲੇ ਬੰਦੇ ਕੋਈ ਜ਼ਿਆਦਾ ਤੇਜ਼ ਦਿਮਾਗ ਆ ਜਿਹੜਾ ਸਰਕਾਰੀ ਅਫਸਰਸ਼ਾਹੀ ਨਹੀਂ ਲਾ ਸਕਦੀ, ਜਾਂ ਕੋਈ ਹੋਰ ਕਾਰਨ? ਬਿਲਕੁਲ ਪ੍ਰਵੀਨ ਜੀ, ਪਹਿਲਾਂ ਮੈਂ ਜੇ ਰੈਂਕਿੰਗ ਤੇ ਆਵਾਂ ਜੀ। ਤਾਂ ਆਪਾਂ ਜਿਹੜੀ ਯੂਨੀਵਰਸਿਟੀ ਦੀ ਹੁਣੇ ਗੱਲ ਕਰਕੇ ਹਟੇ ਹਾਂ, ਪੰਜਾਬ ਯੂਨੀਵਰਸਿਟੀ, ਹਾਂਜੀ। ਹੈ ਨਾ, ਇਹਦਾ ਰੈਂਕ ਮਤਲਬ ਕਿਸੇ ਸਮੇਂ 41 ਸੀ, ਠੀਕ ਹੈ ਜੀ। ਕਿਸੇ ਸਮੇਂ ਇਹਦਾ ਰੈਂਕ 38 ਸੀ, ਹੂੰ। ਤੇ ਅੱਜ ਇਹਦਾ ਰੈਂਕ ਦੇਸ਼ ਦੀਆਂ 100 ਯੂਨੀਵਰਸਿਟੀਆਂ ਚੋਂ 44ਵੇਂ ਤੇ। ਜੀ ਜੀ। ਮਤਲਬ ਅਸੀਂ ਥੱਲੇ ਨੂੰ ਜਾ ਰਹੇ ਹਾਂ। ਠੀਕ ਹੈ। ਤੇ ਦੂਸਰੇ ਪਾਸੇ ਪੀਜੀਆਈ ਨੇ ਆਪਣਾ ਥਾਂ ਬਰਕਰਾਰ ਰੱਖਿਆ, ਉਹ ਦੂਏ ਨੰਬਰ ਤੇ ਇਸ ਮੌਕੇ ਵੀ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸਲ ਦੇ ਵਿੱਚ ਕੀ ਹੈ ਜੀ ਕਿ ਬਕਾਇਦਾ ਤੌਰ ਤੇ ਨੈਸ਼ਨਲ ਰੈਂਕਿੰਗ ਹੋਈ ਹੈ ਇਸ ਸਾਲ ਦੇ ਵਿੱਚ, ਜਿਹੜੀ ਉਹਦੇ ਵਿੱਚ ਵੀ ਮਦਰਾਸ ਦੀ ਜਿਹੜੀ ITI ਹੈ ਉਹ ਫਿਰ IIT ਮਦਰਾਸ, ਉਹ ਲਗਾਤਾਰ ਪਿਛਲੇ 5 ਸਾਲਾਂ ਤੋਂ ਪਹਿਲੇ ਨੰਬਰ ਤੇ ਬਰਕਰਾਰ। ਦੂਏ ਨੰਬਰ ਤੇ ਬੰਗਲੁਰੂ ਦਾ IAST ਆ, ਉਹ ਦੂਸਰੇ ਨੰਬਰ ਤੇ ਬੰਗਲੁਰੂ ਆਇਆ। ਸੋ ਪਰ ਉਹ ਤੋਂ ਬਾਅਦ ਜਦੋਂ ਮੈਂ 100 ਦੇਖਦਾ, 100 ਦੇ ਵਿੱਚ ਸਾਡੇ 10 ਸਥਾਨ ਆਉਂਦੇ ਨੇ ਪੰਜਾਬ ਦੇ, ਹਨਾ। ਹੁਣ 10 ਦੇ ਵਿੱਚੋਂ ਵੀ ਮਤਲਬ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਵੱਡੀ ਛਾਲ ਮਾਰੀ ਹੈ ਤੇ ਸਰਕਾਰੀ ਥੱਲੇ ਨੂੰ ਗਏ। ਪ੍ਰਵੀਨ ਜੀ, ਇਹ ਬਕਾਇਦਾ ਜਿਹੜੀ ਇਹ ਰੈਂਕਿੰਗ ਹੈ 2023 ਇਹ ਜਾਰੀ ਕੀਤੀ ਗਈ ਹੈ ਜੀ। ਇਹਦੇ ਵਿੱਚ ਸਿਹਤ ਦੇ ਖੇਤਰ 'ਚ PGI ਦੂਏ ਨੰਬਰ ਦੇ ਉੱਤੇ, ਖੇਤੀ ਦੇ ਵਿੱਚ PU ਤੀਏ ਨੰਬਰ ਦੇ ਉੱਤੇ ਹੈ। ਪਰ ਇਹ ਵੱਖੋ-ਵੱਖ ਕੈਟਾਗਰੀ ਵਾਈਜ਼ ਹੈ, ਸਿਹਤ ਦੇ ਮਾਮਲੇ 'ਚ ਵੱਖਰੀ, ਖੇਤੀਬਾੜੀ ਦੇ ਮਾਮਲੇ 'ਚ ਵੱਖਰੀ। ਤਾਂ ਉਸ 'ਚ ਅਸੀਂ, ਸਾਡੀ ਜਿਹੜੀ ਲੁਧਿਆਣੇ ਵਾਲੀ ਯੂਨੀਵਰਸਿਟੀ ਹੈ, ਖੇਤੀਬਾੜੀ ਯੂਨੀਵਰਸਿਟੀ, ਉਹ ਤੀਏ ਨੰਬਰ ਤੇ ਆਈ ਹੈ, ਪਰ PGI ਸਿਹਤ ਵਾਲੇ ਮਾਮਲੇ ਦੂਏ ਨੰਬਰ ਤੇ ਆਈ ਹੈ। ਪਰ ਜਦੋਂ ਓਵਰਆਲ ਕੁੱਲ ਰੈਂਕਿੰਗ ਦੇਖਦੇ ਹਾਂ, ਹਾਂਜੀ, ਤਾਂ ਉਹਦੇ ਵਿੱਚ 8686 8686 ਮਤਲਬ ਸਾਡੇ ਸੰਸਥਾਵਾਂ ਸੀਗੀਆਂ, ਸਾਡੇ ਵਿਦਿਅਕ ਅਦਾਰੇ ਸੀਗੇ ਵੱਖ-ਵੱਖ ਵਿਧਾਵਾਂ ਵਾਲੇ, ਜਿਨ੍ਹਾਂ ਦੀ ਇਹ ਰੈਂਕਿੰਗ ਹੋਈ ਆ। ਤੇ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਵੇਂ ਆਪਾਂ IIT ਮਦਰਾਸ ਇਹ ਪਹਿਲੇ ਨੰਬਰ ਤੇ ਆਇਆ ਹੈ ਨਾ, IISc ਬੰਗਲੁਰੂ ਇਹ ਦੂਏ ਨੰਬਰ ਤੇ ਆਇਆ, IIT ਦਿੱਲੀ ਇਹ ਤੀਏ ਨੰਬਰ ਤੇ ਆਇਆ, IIT ਬੰਬੇ ਇਹ ਚੌਥੇ ਨੰਬਰ ਤੇ ਆਇਆ। ਸੋ ਇਸ ਤਰ੍ਹਾਂ ਇਹ ਰੈਂਕਿੰਗ ਹੈ। ਜਿਹੜੀ ਰੈਂਕਿੰਗ ਹੈ, ਜਿਵੇਂ ਕਾਲਜ ਨੇ ਜਿਹੜੇ, ਉਹਨਾਂ ਦੀ ਵੱਖਰੀ ਵੀ ਕੀਤੀ ਗਈ। ਇਹ ਟੋਟਲ ਤੋਂ ਬਾਅਦ ਕਾਲਜ ਦੇ ਵਿੱਚ ਜਿਵੇਂ ਦਿੱਲੀ ਯੂਨੀਵਰਸਿਟੀ ਹੈ, ਉਹ ਪਿਛਲੀ ਵਾਰ ਮੰਗੇ ਪਹਿਲੇ ਨੰਬਰ ਤੇ ਰਹੀ ਆ, ਜਦੋਂ ਹਿੰਦੂ ਕਾਲਜ DU ਉਹ ਦੂਏ ਨੰਬਰ ਤੇ ਆਇਆ। ਇਸੇ ਤਰ੍ਹਾਂ ਜੇਕਰ ਆਪਾਂ ਖੋਜ ਵਾਲੇ ਪਾਸਿਓਂ ਦੇਖੀਏ ਤਾਂ ਜਿਹੜੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਹੈ ਬੰਗਲੁਰੂ, ਉਹ ਪਹਿਲੇ ਨੰਬਰ ਤੇ ਆਇਆ ਖੋਜ ਵਾਲੇ ਮਾਮਲੇ 'ਚ। ਮੈਨੇਜਮੈਂਟ ਮਾਮਲੇ ਦੇ ਵਿੱਚ ਅਹਿਮਦਾਬਾਦ ਦੀ IIM ਪਹਿਲੇ ਨੰਬਰ ਤੇ ਆਈ ਹੈ। ਇਸੇ ਤਰ੍ਹਾਂ ਇੰਜੀਨੀਅਰਿੰਗ ਮਾਮਲੇ 'ਚ IIT ਮਦਰਾਸ ਪਹਿਲੇ ਨੰਬਰ ਤੇ ਆਈ ਹੈ। ਇਸੇ ਤਰ੍ਹਾਂ ਸਿਹਤ ਦੇ ਮਾਮਲੇ 'ਚ ਏਮਜ਼ ਦਿੱਲੀ ਪਹਿਲੇ ਤੇ PGI ਦੂਏ ਤੇ ਆਇਆ। ਇਸੇ ਤਰ੍ਹਾਂ ਫਾਰਮੇਸੀ ਦੇ ਮਾਮਲੇ ਦੇ ਵਿੱਚ ਵੀ ਹੈਦਰਾਬਾਦ ਇੰਸਟੀਚਿਊਟ। ਸੋ ਇੱਥੇ ਅਸੀਂ ਕਿਤੇ ਨਹੀਂ ਖੜਦੇ, ਠੀਕ ਹੈ। ਸੋ ਕਿਤੇ ਵੀ ਅਸੀਂ, ਪਰ ਜਦੋਂ ਮੈਂ ਓਵਰਆਲ ਰੈਂਕਿੰਗ ਵਾਲੇ ਮਾਮਲੇ 'ਚ ਜਾਣਾ ਤਾਂ ਮੈਂ ਦੇਖਦਾ ਕਿ IIT ਰੋਪੜ ਜੀ, ਜਿਹੜੇ 100 ਦੇ ਵਿੱਚੋਂ 10 ਸਾਡੇ ਸੰਸਥਾਵਾਂ ਆਈਆਂ ਨੇ ਪੰਜਾਬ ਦੀਆਂ, ਹੈ ਨਾ। ਤੁਸੀਂ ਇਹ ਦੇਖੋ ਕਿ ਹਰਿਆਣੇ ਦੀ ਇੱਕ ਵੀ ਨਹੀਂ ਆਈ ਜੀ। ਤੇ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਹਿੱਸਾ ਲੈਣਾ, ਉਹਨਾਂ ਦੇ ਆਪਣੇ ਬਾਕੀ ਜਿਹੜੀਆਂ ਯੂਨੀਵਰਸਿਟੀਆਂ ਨੇ ਸਰਕਾਰੀ, ਉਹਨਾਂ 'ਚ ਦੇਖ ਲਿਓ ਕਿੰਨੀ ਗ੍ਰਾਂਟ ਦੇ ਪਾ ਰਹੇ ਨੇ, ਕਿੰਨਾ ਕੀ ਆ, ਉੱਥੇ ਕੀ ਮਸਲਾ ਖੜਾ, ਤੇ ਇੱਥੇ ਲਈ ਬੜੇ ਕਾਲੇ ਨੇ। ਤੇ ਆਹ ਸਥਿਤੀ ਹੈ। 100 ਦੇ ਵਿੱਚੋਂ ਅਸੀਂ ਫਿਰ ਵੀ 10 ਸਾਡੀਆਂ ਸੰਸਥਾਵਾਂ ਹੈਗੀਆਂ ਨੇ, ਠੀਕ ਹੈ, ਪਰ ਉਹਨਾਂ ਦੀ ਇੱਕ ਵੀ ਨਹੀਂ ਆਈ। ਆ ਲਓ ਜੀ, IIT ਰੋਪੜ ਜੀ 50.16 ਨੰਬਰ ਆਏ ਨੇ ਜੀ ਸਾਡੇ, ਠੀਕ ਹੈ। ਤੇ ਇਸ ਵਾਰ ਅਸੀਂ 33ਵੇਂ ਨੰਬਰ ਤੇ ਹਾਂ। ਪਿਛਲੀ ਵਾਰ ਨਾਲੋਂ ਜੇ ਕਹੀਏ ਤਾਂ ਸੁਧਾਰ ਆ, ਪਰ ਜੇ ਉਹ ਤੋਂ ਪਿੱਛੋਂ ਦੇਖੀਏ ਤਾਂ ਗਿਰਾਵਟ। 2021 ਦੇ ਵਿੱਚ IIT ਰੋਪੜ 31ਵੇਂ ਨੰਬਰ ਤੇ ਸੀ ਜੀ, ਠੀਕ ਹੈ। ਪਿਛਲੇ ਸਾਲ ਇਹ 35ਵੇਂ ਤੇ ਚਲੀ ਗਈ, ਥੱਲੇ ਨੂੰ ਗਈ। ਤੇ ਇਸ ਸਾਲ ਫਿਰ ਇਹਨੇ ਥੋੜਾ ਜਿਹਾ ਸੁਧਾਰ ਕੀਤਾ, 33ਵੇਂ ਤੇ ਆ ਗਈ ਆ ਜੀ। ਪਰ ਦੂਸਰੇ ਪਾਸੇ ਥਾਪਰ ਇੰਸਟੀਚਿਊਟ ਹੈ ਜੀ ਸਾਡਾ, ਜਿਹਦੇ 55 ਨੰਬਰ ਆਏ ਨੇ ਤੇ 40ਵਾਂ ਰੈਂਕ ਆਇਆ। ਇਹ ਕਿਸੇ ਸਮੇਂ 2021 ਦੇ ਵਿੱਚ 45ਵੇਂ ਨੰਬਰ ਤੇ ਸੀ, ਠੀਕ ਹੈ। ਤੇ ਉਹ ਤੋਂ ਬਾਅਦ ਇਹ 57ਵੇਂ ਨੰਬਰ ਤੇ ਚਲੀ ਗਈ, ਮਤਲਬ ਥੱਲੇ ਨੂੰ ਗਈ। ਥਾਪਰ ਸਾਡਾ ਅਦਾਰਾ ਬੜਾ ਨਾਮੀ ਅਦਾਰਾ ਹੈ, ਹਾਂਜੀ ਹਾਂਜੀ, ਬਹੁਤ ਨਾਮੀ ਅਦਾਰਾ। ਤੇ ਪਰ ਇਹਨੇ 57ਵੇਂ ਤੋਂ ਫਿਰ ਮੁੜ ਕੇ 40ਵੇਂ ਤੇ ਆਉਣਾ, ਇਹ ਪ੍ਰਾਪਤੀ ਹੈ, ਬਹੁਤ ਵੱਡੀ ਪ੍ਰਾਪਤੀ ਹੈ ਕਿ 57 ਤੋਂ 17 ਰੈਂਕ ਦਾ ਲਗਭਗ ਮਤਲਬ ਕਿ ਸੁਧਾਰ ਕਰਨਾ, ਇਹ ਬਹੁਤ ਵੱਡੀ ਪ੍ਰਾਪਤੀ ਹੈ ਥਾਪਰ ਦੀ ਜੀ। ਉਹ ਤੋਂ ਬਾਅਦ ਫਿਰ ਆਉਂਦਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, 2021 ਦੇ ਵਿੱਚ 38ਵੇਂ ਨੰਬਰ ਤੇ ਸੀ, 2022 ਚ 41ਵੇਂ ਨੰਬਰ ਤੇ ਆ ਗਈ, ਤੇ 2023 ਚ 44ਵੇਂ ਨੰਬਰ ਤੇ ਚਲੀ ਗਈ। ਲਗਾਤਾਰ ਗਿਰਾਵਟ ਵੱਲ ਖਿਸਕਦੀ ਜਾ ਰਹੀ ਹੈ।
ਇਹ ਅਫਸੋਸ ਹੈ। ਕੀ ਇਹ ਰਾਜਨੀਤਿਕ ਕਾਰਨ ਹੈ, ਹੂੰ ਕੀ ਆਰਥਿਕ ਮਦਹਾਲੀ ਹੈ, ਹੂੰ ਕੀ ਅਧਿਆਪਕਾਂ ਦੀ ਲਗਾਤਾਰ ਹੋ ਰਹੀ ਰਿਟਾਇਰਮੈਂਟ ਹੈ, ਉੱਥੇ ਗਿਣਤੀ ਘਟ ਰਹੀ ਹੂੰ ਹੈ ਨਾ, ਜਾਂ ਇੱਛਾ ਸ਼ਕਤੀ ਦੀ ਕਮਜ਼ੋਰੀ ਹੈ, ਜਾਂ ਰਾਜਨੀਤੀ ਇੰਨੀ ਵੱਧ ਗਈ ਹੈ। ਪਿਛਲੇ ਦਿਨੀ ਜੋ ਖੇਡ ਹੋ ਰਿਹਾ ਸੀ, ਸੋ ਇਹ ਇਸ ਲਈ ਉਹ ਸਾਰੇ ਕਾਰਨ ਨੇ ਕਿ ਕੀ ਕਾਰਨ ਹੈ ਕਿ ਜਿਹੜੀ ਐਡਾ ਵਧੀਆ ਇੰਸਟੀਚਿਊਟ, ਸਾਡਾ ਇੰਨਾ ਵਧੀਆ ਅਦਾਰਾ ਪੰਜਾਬ ਯੂਨੀਵਰਸਿਟੀ 38ਵੇਂ ਤੋਂ 41ਵੇਂ ਤੇ ਗਿਆ ਤੇ 41ਵੇਂ ਤੋਂ ਹੁਣ 44ਵੇਂ ਤੇ ਆ ਗਿਆ, ਹੋਰ ਥੱਲੇ ਨੂੰ ਜਾ ਰਿਹਾ। ਹੂੰ ਉਹ ਤੋਂ ਬਾਅਦ ਜੀ ਪੰਜਾਬ ਯੂਨੀਵਰਸਿਟੀ ਦੇ ਬਰਾਬਰ ਇਹ ਭਰਮ ਭੁਲੇਖਾ ਪਾ ਕੇ ਇੱਕ ਬੜੀ ਦੁਕਾਨ ਖੁੱਲਦੀ ਹੈ ਚੰਡੀਗੜ੍ਹ ਯੂਨੀਵਰਸਿਟੀ। ਹਾਂਜੀ ਹਾਂਜੀ ਤੇ ਅੱਜ ਕੱਲ ਬੀਜੇਪੀ ਨਾਲ ਚੰਗੀ ਜਾ ਰਹੀ ਆ। ਉਹ ਮੇਰੇ ਧਿਆਨ ਚ ਅੰਦੋਲਨ ਚ ਰਾਜੇ ਵਾਲੇ ਉਹ ਵੀ ਕਹਿ ਰਹੇ ਸੀ, ਕਹਿੰਦੇ ਕਿ ਮੁੰਡਾ ਦਾ ਸਾਡਾ ਹੀ ਆ, ਪਰ ਗਲਤ ਹੱਥਾਂ 'ਚ ਖੇਡਦਾ ਅੱਜ ਕੱਲ। ਤੇ ਉਸ ਚੱਲਦੇ ਅੰਦੋਲਨ ਦੇ ਦੌਰਾਨ ਰਾਜਨਾਥ ਨੂੰ ਬੁਲਾਉਣ ਦੀ ਹਿੰਮਤ ਕੀਤੀ ਸੀ, ਫਿਰ ਉਹ ਪਿੱਚ ਪੱਟਤੀ ਲੋਕਾਂ ਨੇ, ਉਹ ਹੈਲੀਪੈਡ ਪੱਟਤਾ ਤੇ ਨਹੀਂ ਆ ਸਕਿਆ, ਪਰ ਬਾਅਦ ਚ ਅਗਲੇ ਨੇ ਬੁਲਾ ਕੇ ਹਟਿਆ। ਤੇ ਅੱਜ ਇੱਕ ਕੀ ਰੋਜ਼ ਕੋਈ ਨਾ ਕੋਈ ਲੀਡਰ ਆਇਆ ਹੁੰਦਾ ਜਾਂ ਰੋਜ਼ ਪਹੁੰਚੇ ਹੁੰਦੇ ਨੇ ਤੇ ਕਹਿੰਦੇ ਤਿਆਰੀ ਚੱਲਦੀ ਹੈ ਕਿ ਚੰਡੀਗੜ੍ਹ ਤੋਂ ਸ਼ਾਇਦ MP ਦੀ ਟਿਕਟ ਮਿਲ ਜਾਵੇ ਬੀਜੇਪੀ ਵੱਲੋਂ। ਸੋ ਉਹ ਯੂਨੀਵਰਸਿਟੀ ਜਿਹੜੀ ਮਤਲਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਰਾਬਰ ਇਸ ਨਾਲ ਭੁਲੇਖਾ ਪਾਉਣ ਦਾ ਭੁਲੇਖਾ ਪਾਉਂਦੀ ਹੈ। ਕਈਆਂ ਨੂੰ ਤਾਂ ਬਾਅਦ ਚੋਂ ਆ ਕੇ ਪਤਾ ਲੱਗਦਾ ਜਦੋਂ ਖਰੜ ਤੋਂ 3 ਵੀਲਰ ਲੈ ਕੇ ਜਾਂਦੇ ਨੇ ਕਿ ਅੱਛਾ ਅਸੀਂ ਤਾਂ ਪੰਜਾਬ ਯੂਨੀਵਰਸਿਟੀ ਸੋਚ ਕੇ ਐਡਮਿਸ਼ਨ ਲਈ ਸੀ। ਸੋ ਉਹ ਚੰਡੀਗੜ੍ਹ ਯੂਨੀਵਰਸਿਟੀ 53 ਨੰਬਰ ਲੈਂਦੀ ਹੈ ਜੀ ਤੇ 45ਵਾਂ ਰੈਂਕ ਹੈ। ਠੀਕ ਹੈ, ਪੰਜਾਬ ਯੂਨੀਵਰਸਿਟੀ ਨਾਲੋਂ ਇੱਕ ਰੈਂਕ ਘੱਟ ਹੈ। ਇੱਥੇ ਕਿਹਾ ਜਾ ਸਕਦਾ ਕਿ ਲੈ ਵੀ ਪੰਜਾਬ ਯੂਨੀਵਰਸਿਟੀ ਚੰਗੀ ਹੈ, ਪਰ ਨਾ ਥੋੜਾ ਜਿਹਾ ਪਿੱਛੇ ਨੂੰ ਜਾਓ ਜੀ। ਪ੍ਰਵੀਨ ਜੀ 77ਵੇਂ ਨੰਬਰ ਤੇ ਸੀ 2021 ਦੇ ਵਿੱਚ। ਅੱਛਾ। ਤੇ ਪਿਛਲੇ ਸਾਲ 48ਵੇਂ ਤੇ ਆਈ, 77ਵੇਂ ਤੋਂ ਸਿੱਧੀ, ਤੇ ਐਕਟੀ 48 ਤੋਂ ਸਿੱਧੀ 45 ਤੇ ਆਈ ਜੀ। ਸੋ ਇਹਦੇ ਨਾਲ ਇਹ ਥੱਲੇ ਲਵਲੀ ਯੂਨੀਵਰਸਿਟੀ ਹੈ। ਠੀਕ ਹੈ। ਲਵਲੀ ਯੂਨੀਵਰਸਿਟੀ 53.22 ਨੰਬਰ ਲੈ ਕੇ ਲਗਭਗ ਬਰਾਬਰ ਹੈ। 53.29 ਨੇ ਚੰਡੀਗੜ੍ਹ ਯੂਨੀਵਰਸਿਟੀ ਦੇ, ਇਹਦੇ 53.32 ਨੇ, ਤੇ ਪੰਜਾਬ ਯੂਨੀਵਰਸਿਟੀ 53.31 ਨੇ। ਸੋ ਲਗਭਗ ਬਹੁਤ ਨੇੜੇ ਨੇੜੇ ਨੇ। ਸੋ ਜੀ ਇਹ 53.22 ਨੰਬਰ ਲੈ ਕੇ ਲਵਲੀ ਯੂਨੀਵਰਸਿਟੀ 46ਵਾਂ ਰੈਂਕ ਹੈ। ਠੀਕ ਹੈ। 44ਵਾਂ ਰੈਂਕ ਪੰਜਾਬ ਯੂਨੀਵਰਸਿਟੀ ਦਾ, 45ਵਾਂ ਰੈਂਕ ਚੰਡੀਗੜ੍ਹ ਯੂਨੀਵਰਸਿਟੀ ਦਾ, ਘੜੂਏ ਵਾਲੀ ਦਾ, 46ਵਾਂ ਲਵਲੀ ਦਾ। ਪਿਛਲੇ ਸਾਲ ਇਹਦਾ 58ਵਾਂ ਨੰਬਰ ਸੀ, ਉਹ ਤੋਂ ਪਿਛਲੇ ਸਾਲ 81ਵਾਂ ਨੰਬਰ ਸੀ ਜੀ। 81 ਤੋਂ 58, 58 ਤੋਂ 46 ਤੇ ਅਗਲੇ ਸਾਲ ਇਹਦਾ ਮਤਲਬ ਇਹ ਦੋਏ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀਆਂ ਤੋਂ ਉੱਪਰ ਜਾਣ ਦੀ ਤਿਆਰੀ ਚ। ਹਾਂ, ਛੱਡ ਜਾਣਗੇ ਇਹਨੂੰ। ਠੀਕ ਹੈ ਜੀ। ਹੁਣ ਇੱਥੋਂ ਦਾ ਲਾ ਲਓ। ਉਹ ਤੋਂ ਬਾਅਦ ਫਿਰ ਸਾਡਾ ਮੋਹਾਲੀ ਵਾਲਾ ਇੰਸਟੀਚਿਊਟ ਆਉਂਦਾ, ਉਹ 51 ਨੰਬਰ ਤੇ ਹੈ ਨਾ। ਫਿਰ ਸਾਡਾ ਇੰਸਟੀਚਿਊਟ ਆਫ ਟੈਕਨੋਲੋਜੀ ਜਲੰਧਰ ਆਉਂਦਾ, ਉਹਦਾ 72ਵਾਂ ਰੈਂਕ ਹੈ। ਫਿਰ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਓਵਰਆਲ ਦੇ ਵਿੱਚ 74ਵੇਂ ਰੈਂਕ ਤੇ ਹੈ ਨਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਡੀ 87ਵੇਂ ਨੰਬਰ ਤੇ ਹੈ ਜੀ 100 ਦੇ ਵਿੱਚੋਂ। ਸੋ ਇਸ ਲਈ ਜਿਹੜੀ ਗੱਲ ਤੁਸੀਂ ਕਰ ਰਹੇ ਸੀ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਕੋਲ ਸਰਕਾਰੀ ਯੂਨੀਵਰਸਿਟੀਆਂ ਨਾਲੋਂ ਵਧੀਆ ਢਾਂਚਾ ਨਹੀਂ ਹੋ ਸਕਦਾ ਜੀ ਜੀ ਜੀ। ਵਧੀਆ ਇਮਾਰਤਾਂ ਨਹੀਂ ਹੋ ਸਕਦੀਆਂ, ਵਧੀਆ ਲੈਬ ਨਹੀਂ ਹੋ ਸਕਦੀਆਂ, ਵਧੀਆ ਅਧਿਆਪਕ ਨਹੀਂ ਹੋ ਸਕਦੇ, ਹੈ ਨਾ। ਪਰ ਉਹਦੇ ਬਾਵਜੂਦ ਉਹਨਾਂ ਨੂੰ ਮਾਲ ਵੇਚਣਾ ਆਉਂਦਾ ਹੈ, ਉਹਨਾਂ ਨੂੰ ਮਸ਼ਹੂਰੀ ਕਰਨੀ ਆਉਂਦੀ ਹੈ, ਉਹਨਾਂ ਨੂੰ ਫੈਸਲਾ ਤੁਰੰਤ ਲੈਣਾ ਆਉਂਦਾ ਹੈ। ਹਾਂਜੀ, ਮਾਰਕੀਟ ਟੀਮਾਂ ਨੇ। ਤੇ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਕਹਿੰਦੇ ਮੇਰਾ ਕੰਮ ਕਲਾਸ ਲਾਉਣਾ ਹੀ ਹੈ, ਉਹ ਤੋਂ ਬਿਨਾਂ ਮੇਰਾ ਕੰਮ ਨਹੀਂ ਕੋਈ ਸੁਧਾਰ ਵੱਲ ਦੇਖਣਾ। ਸੋ ਇਸ ਲਈ ਜਿਹੜਾ ਆ ਸਾਡੀ ਹੋਮੇ ਹੈ ਕਿ ਮੇਰਾ ਇਹ ਕੰਮ ਨਹੀਂਗਾ ਤੇ ਇਹ ਤੇਰਾ ਕੰਮ ਹੈ, ਜਾਂ ਤੇਰਾ ਕੰਮ ਨਹੀਂ ਤਾਂ ਮੇਰਾ ਕੰਮ ਨਹੀਂਗਾ, ਜਿਹੜੀ ਇਹ ਹੈ, ਇਹਨਾਂ ਨੇ ਸਰਕਾਰੀ ਅਦਾਰਿਆਂ ਦਾ ਮਤਲਬ ਕਿ ਸਥਿਤੀ ਡਾਵਾਡੋਲ ਕੀਤੀ ਹੈ। ਜਦੋਂ ਕਿ ਪ੍ਰਾਈਵੇਟ ਵਾਲੇ ਕਹਿੰਦੇ ਕਿ ਅਸੀਂ ਮਾਲ ਡੁਗਡੁਗੀ ਵਜਾ ਕੇ ਵੇਚਦੇ ਹਾਂ ਤੇ ਉਸ ਨੂੰ ਫਿਰ ਐਵੇਂ ਪ੍ਰਚਾਰਦੇ ਹਾਂ। ਇਹਨਾਂ ਦੇ 100 ਜਵਾਕਾਂ ਨੂੰ ਕੋਈ ਚੰਗੀ ਨੌਕਰੀ ਮਿਲ ਜਾਂਦੀ ਆ ਤਾਂ ਉਹ ਅਰਬਾਂ ਖਰਬਾਂ ਦੇ ਇਸ਼ਤਿਹਾਰ ਜਾਰੀ ਹੁੰਦੇ ਨੇ, ਪਰ ਇਹ ਸਾਰੇ ਲੋਕ ਭੁੱਲ ਜਾਂਦੇ ਨੇ ਕਿ 100 ਤੋਂ ਬਾਅਦ ਜਿਹੜੇ ਹਜ਼ਾਰਾਂ ਪੜ੍ਹ ਕੇ ਗਏ ਉਹ ਕਿੱਥੇ ਨੇ, ਉਹ ਕਿੱਥੇ ਨੇ। ਬਿਲਕੁਲ ਸਹੀ ਹੈ। ਪਰ ਸਰਕਾਰੀ ਅਦਾਰਿਆਂ ਦੇ ਵਿੱਚ ਜਿੰਨੇ ਬੱਚੇ ਨਿਕਲਦੇ ਨੇ, ਕੱਲ ਨੂੰ ਜਿੱਥੇ ਜਿੱਥੇ ਸੈੱਟ ਹੁੰਦੇ ਨੇ, ਪਰ ਉਹਨਾਂ ਨੂੰ ਕਦੇ ਪ੍ਰਚਾਰ ਹੀ ਨਹੀਂ ਪਾਈ ਯੂਨੀਵਰਸਿਟੀ। ਕਿ ਇਹਨਾਂ ਯੂਨੀਵਰਸਿਟੀਆਂ ਚੋਂ ਨਿਕਲ ਕੇ ਪਾਈ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਹੈ ਨਾ, ਲੀਡਰ, ਆ ਬੜੇ ਰੈਂਕ, ਬੜੇ ਅਧਿਕਾਰੀ ਆ ਬਣੇ ਨੇ। ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚੋਂ, ਪ੍ਰਾਈਵੇਟ ਸਕੂਲਾਂ ਚੋਂ ਨਿਕਲ ਕੇ ਪ੍ਰਾਈਵੇਟ ਨੌਕਰੀਆਂ 'ਚ ਗਏ ਨੇ। ਤੇ ਇਸ ਲਈ ਬਹੁਤ ਬੜਾ ਸਵਾਲ ਖੜਾ ਕਿ ਕੀ ਇਹ ਇੱਕ ਖੇਡ ਹੁੰਦੀ ਹੈ। ਸੋ ਟੌਪ 10 ਚ ਅਸੀਂ ਕਿਤੇ ਨਹੀਂ ਹੈਗੇ ਜੀ, 100 ਦੇ ਵਿੱਚ ਅਸੀਂ ਹੈਗੇ ਆ, ਹੈ ਨਾ, ਪਰ ਸਾਡੀ ਸਥਿਤੀ ਬਹੁਤ ਕਮਜ਼ੋਰ ਹੈ। 9 ਜਾਂ 10 ਅਦਾਰੇ ਸਾਡੇ ਆਉਂਦੇ ਨੇ। ਸੋ ਇਸ ਲਈ ਇਸ ਵੱਲ ਵੀ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਜੀ। ਤੱਪੜਾਂ ਦੇ ਬਹਿੰਦੇ ਬਹਿੰਦੇ ਪੜ੍ਹ ਗਏ ਆ 21ਵੀਂ, ਇੱਕ ਗਾਣਾ ਹੈ ਸੱਜਣ ਅਦੀਪ ਨੇ ਗਾਇਆ, ਸ਼ਰਮਾ ਜੀ। ਹੁਨਰ ਪੈਦਾ ਕਰਨ ਦੇ ਵਿੱਚ, ਸਰਵ ਗੁਣ ਪਾਉਣ ਦੇ ਵਿੱਚ ਸਰਕਾਰੀ ਅਦਾਰਿਆਂ ਦੀ ਕੋਈ ਕਮੀ ਨਹੀਂ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ
ਪੰਜਾਬ ਦੇ ਹੀ ਸਰਕਾਰੀ ਅਦਾਰਿਆਂ ਨੇ ਹੁਣ ਤੱਕ ਪੰਜਾਬ ਦੇ ਵਿੱਚੋਂ ਹੀ IAS, ਬਿਲਕੁਲ IPS, PCS ਤੇ ਵੱਡੇ-ਵੱਡੇ ਹਾਂ ਓਲੰਪੀਅਨ ਪੈਦਾ ਕੀਤੇ ਨੇ। ਬਿਲਕੁਲ ਪਰ ਜੇਕਰ ਉਹਨਾਂ ਦੀ ਗੌਰ ਹੁੰਦੀ ਰਵੇ, ਜੇਕਰ ਉਹਨਾਂ ਦੀ ਪੈਰਵਾਈ ਹੁੰਦੀ ਰਵੇ, ਜੇਕਰ ਉਹਨਾਂ ਨੂੰ ਫੰਡ ਮਿਲਦੇ ਰਹਿਣ, ਠੀਕ ਹੈ ਚਲੋ ਆਪਾਂ ਮੰਨ ਲੈਂਦੇ ਹਾਂ ਕਿ ਇੱਕ ਅਫਸਰ ਬੰਦਾ, ਇੱਕ ਮੁਲਾਜ਼ਮ ਬੰਦਾ ਅਦਾਰੇ 'ਚ ਸਾਰੇ ਕਿਤੇ ਆਪਣਾ ਰੋਲ ਅਦਾ ਨਹੀਂ ਕਰ ਸਕਦਾ। ਪਰ ਜੇਕਰ ਪ੍ਰਾਈਵੇਟ ਵਾਲੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਕਰੋੜਾਂ ਰੁਪਈਆ 10 ਜਵਾਕਾਂ ਨੂੰ ਨੌਕਰੀ ਮਿਲ ਗਈ ਤੇ ਜੇ 200 ਜਿਹੜੀ ਪਲੇਸਮੈਂਟ ਹੋਰ ਹੋਈ ਹੈ ਤੇ ਉਹਨਾਂ 'ਚ ਸਰਕਾਰੀਆਂ ਦੇ ਕਿੰਨੇ ਨੇ? ਸੋ ਸ਼ਖਸੀਅਤ ਉਸਾਰੀ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਸਕੂਲ ਦੇ ਵਿੱਚ ਖੋ-ਖੋ ਖੇਡ ਰੱਖਣੀ 5ਵੀਂ 6ਵੀਂ ਤੱਕ, 8ਵੀਂ ਤੱਕ, ਮਿਡਲ ਤੱਕ ਲਾਜ਼ਮੀ ਵਾਂਗੂ ਹੀ ਹੁੰਦੀ ਸੀ। ਖੋ-ਖੋ ਤੇ ਇੱਕ ਉਹ ਜਿਹੜੀ ਕਬੱਡੀ, ਜਿਹੜੀ ਜਿਹਨੂੰ ਸਾਰੇ ਪੈਂਦੇ ਹੁੰਦੇ ਸੀ, ਸਰਕਲ ਸਟਾਈਲ ਤਾਂ ਹੋਰ ਹਿਸਾਬ ਦੀ ਕਬੱਡੀ ਹੈ। ਇਹਨਾਂ ਦੇ ਵਿੱਚੋਂ ਇੱਕ ਗੇਮ ਲਾਜ਼ਮੀ ਹੁੰਦੀ ਸੀ, ਬਾਲ ਸੁਬਾ ਲਾਜ਼ਮੀ ਹੁੰਦੀ ਸੀ, ਫੱਟੀਆਂ ਲਾਜ਼ਮੀ ਲਿਖਾਈਆਂ ਜਾਂਦੀਆਂ ਸੀ, ਬਿਲਕੁਲ ਬਿਲਕੁਲ ਦਵਾਤਾਂ, ਛਾਈ, ਸਾਰਾ ਕੁਝ ਵਧੀਆ ਹੁੰਦਾ ਸੀ ਤੇ 12ਵੀਂ ਤੀਕਰ ਸਰਕਾਰੀ ਸਕੂਲਾਂ 'ਚ ਪੜ੍ਹੇ। ਤੇ ਪਰ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿੱਚ ਹੀ ਜਿਹੜਾ ਇਹ ਰਾਈਟ ਟੂ ਐਜੂਕੇਸ਼ਨ ਐਕਟ ਹੈ, ਇਹਨੇ ਜ਼ਿਆਦਾ ਉਹਦਾ ਜਿਹੜਾ ਉਹ ਸਿਸਟਮ ਦਾ ਬੇੜਾਗਰ ਕੀਤਾ। ਅਦਰਵਾਈਜ਼ ਸਰਕਾਰੀ ਸਕੂਲ, ਸਰਕਾਰੀ ਸੰਸਥਾਵਾਂ, ਸਰਕਾਰੀ ਅਦਾਰੇ ਕੋਈ ਮਾੜੇ ਨਹੀਂ ਸੀ ਕਿਸੇ ਵੀ ਗੱਲ ਦੇ ਵਿੱਚ। ਖੈਰ ਉਮੀਦ ਕਰਦੇ ਹਾਂ ਕਿ ਸਰਕਾਰਾਂ ਇੱਧਰ ਵੱਲ ਵੀ ਧਿਆਨ ਦੇਣਗੀਆਂ ਤੇ ਜਿਹੜੇ ਪ੍ਰਾਈਵੇਟ ਸੈਕਟਰਾਂ ਵਾਲੇ ਅੱਗੇ ਲੰਘੀ ਜਾਂਦੇ ਆ, ਉਹਨਾਂ ਦਾ ਹੱਕ ਜ਼ਰੂਰ ਹੈ ਲੰਘਣਾ, ਪਰ ਉਹਨਾਂ ਨਾਲੋਂ ਸਾਡੇ ਜਿਹੜੇ ਅਦਾਰੇ ਉਹ ਕਿਤੇ ਜ਼ਿਆਦਾ ਸਮਰੱਥ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਇਮਾਰਤਾਂ ਵਾਈਜ਼, ਸਾਧਨਾਂ ਵਾਈਜ਼।